जी अस्सलाम वालेकुम। मैं तुहाडा वीर, तुहाडा मित्र, तुहाडा संगी जुल्फकार जट ते तुसीं देख रहे हो गल वेले दी। ते गल वेले दी अज बड़ी एक्साइटेड है। ਉਹਦੀ वजह है कि जनाब अज मैं आलमोस्ट कोई 3-4 महीने तो बाद दे विच जा रहा वां पिंड अपनी मां जी होरां नूं मिलण वास्ते। ते उस तो इलावा ये कि राह दे विच हुण जांदिआं जेहड़ा ना चाचे अपने नूं भी मिलना, चाचे रफीक नूं। ते चाचा रफीक होरी जेहड़े ने ओह डसके हुंदे ने, तुहानूं पता ही। तो इस टाइम मैं वजीराबाद क्रॉस किया, सुबह का टाइम है। तो मैं सोचा मैं चाचे को थोड़ा जिहा तंग करके देखिए वाला जे तो जागते हुए। तो वैसे तो माशाल्लाह नमाज पढ़ते, नमाज पढ़ के वो बैठे। एक ही मिस कॉल गई तो दस्ती कॉल आ गई, हाँ जी कितने पहुँचे हो। मैं चाचा तुहानूं किवें पता ना, कि बस यही गल है ना। पर के हुण इस टाइम मैं जा रहा जनाब वजीराबाद क्रॉस की बैठा। तो बस दस के होर अद्धे घंटे के ज़्यादा तो ज़्यादा मेरा ख्याल आधा घंटा लगेगा तो पहुँचांगे। तो अज नाश्ता करांगे चाचे दे नाल। ते बाकी लो जी, अल्लाह के फजल नाल असीं आ गए जी डसके। तो हुण असीं जाके ते अपने चाचे होरां नूं मिलांगे 4 महीनों बाद। अस्सलाम वालेकुम। गल वेले दी अज डसके तो हैं चाचा जी। हाँ 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 मैं निकलिया हाँ फजर दे टाइम उतों पिंडियों। ते मैं अज जाने जेड़ा ना सवेरे सवेरे चाचे होरां नूं काबू करना। तो अच्छा जनाब इस टाइम आ गए जी परौंठे, वो भी चाचा किनियां मूलियां दा गट्ठे वाले। 9 मूलियां दा गट्ठा। ठीक है, 9 मूलियां दा गट्ठा। ਇਹ ਯਾਰਾ ਉਹ ਤੁਹਾਡੀਆਂ ਫਰਮਾਇਸ਼ਾਂ ਹੀ ਵੱਖਰੀਆਂ ਹੁੰਦੀਆਂ ਨੇ। ਉਹ ਭੱਟੀ ਸਾਹਿਬ ਇੱਕ ਵਾਰੀ ਵੈਸੇ ਚਾਚਾ ਦਾਲ ਚੌਲ ਖਾਣੇ ਨੇ, हाँ ਤੂੰ ਅੱਜ ਇਹ ਮੂਲੀਆਂ ਵਾਲੇ ਪਰੌਂਠੇ ਖਾਣੇ ਨੇ। वारे ਤੁਹਾਡਾ ਕੋਈ ਨਾ ਕੋਈ ਜਿਹੜਾ ਮਿਸ਼ਨ ਹੈ ਵੱਖਰਾ ਹੀ ਹੁੰਦਾ ਹੈ। बिल्कुल बिल्कुल। ਨਹੀਂ ਖਰੇ ਮੂਲੀ ਵਾਲਾ ਪਰੌਂਠਾ ਤਾਂ ਮੈਂ ਵੀ ਬੜੇ ਚਾਅ ਨਾਲ ਖਾਣਾ। ਤੇ ਦਾਲ ਚੌਲ ਮੈਂ ਘੱਟ ਖਾਣਾ, ਉਹ ਤੁਸੀਂ ਜ਼ਿਆਦਾ ਖਾਂਦੇ ਹੋ। क्या बात। ਵਾਹ ਬਈ ਵਾਹ। ਤੇ ਮਜ਼ਾ ਹੈ ਤੇ ਨਹੀਂ ਹੈ। हाँ। अच्छा अच्छा। ਇਹ ਤੁਸੀਂ ਖਾਣਾ ਖਾ ਲਓ, ਫਿਰ ਤੁਹਾਨੂੰ ਦੂਜਾ ਸਿਸਟਮ ਵੀ ਵਿਖਾ ਦਿੰਦੇ ਆ। आहो जेडे भेडू आंदे ने। ਹਾਂਜੀ, ਇਹ ਜਿਹੜੀ ਦੀਵਾਰ ਹੈ ਨਾ ਸਾਹਮਣੇ ਆਪਣਾ, ਇਹ ਟੋਕੇ ਦੇ ਇਹ ਪਾਰਲਾ ਹਿੱਸਾ ਜਿਹੜਾ, ਇਹਦੇ ਵਿੱਚ ਉਧਰ ਛਤਰੇ ਨੇ, वाह ਮਾਲ ਹੈ, ਉਹ ਵੀ ਤੁਹਾਨੂੰ ਵਿਖਾਉਂਦੇ ਆ। ਤੇ ਇਹ ਜਿਹੜਾ ਇਹ ਮੱਝਾਂ ਦਾ ਖਾਤਾ ਨਾ, ਉਹ ਜਿਹੜਾ ਉਹ ਲੇਲਿਆਂ ਦਾ ਖਾਤਾ ਹੈ, ਉਹ ਵੱਖਰੇ ਰੱਖੇ ਨੇ। वैसे चाचा एक गल तुहानूं दसां, पिंड दी अपनी मौज, ਆਹ ਹਾ ਹਾ ਹਾ। यकीन करके जाना सुकून। ਹੂੰ ਹੂੰ सवेरे मैं जो आया ना इस जू दे विच, ते टिक्की उगदी नजर आण डई सी। ਆਹ ਹਾ ਹਾ ਹਾ। ये नज़ारे कुछ होर सन। ਹੂੰ ਹੂੰ फिर ये वे कि कोई गंद नहीं, कोई गल नहीं, कोई बात नहीं, साफ सुथरी हवा ਹੂੰ। नसीब ना मिलदी। ਅਸਲ ਇਸ ਮਾਹੌਲ ਨੂੰ ਵੇਖਣ ਵਾਸਤੇ ਹੁਣ ਦੁਨੀਆ ਪਰੇਸ਼ਾਨ ਹੋ ਗਈ हाँ जी ਕਿ ਜਿਹੜੀ ਖੁੱਲੀ ਫਜ਼ਾ ਹੈ ਮੁਲਕ ਦੇ ਵਿੱਚ ਉਹ ਥੋੜੀ ਰਹਿ ਗਈ ਹੈ ਤੇ ਆਬਾਦੀ ਜ਼ਿਆਦਾ ਹੋ ਗਈ ਹੈ। आबादी तो हट के ना, ਜਿੱਧਰ ਨੂੰ ਵੀ ਤੁਸੀਂ ਜਾਂਦੇ ਹੋ ਅੱਗੇ ਤੁਹਾਨੂੰ ਆਬਾਦੀ ਨਜ਼ਰ ਆਉਂਦੀ ਹੈ, ਖੁੱਲੀ ਫਜ਼ਾ ਤੇ ਨਜ਼ਰ ਹੀ ਨਹੀਂ ਆਣ ਡਈ ਕਿਤੇ। और ये साडे मुल्क दा बहुत बड़ा मसला है आबादी। और फिर एक हुंदा ना आबादी, एक हुंदी है बेहंगम आबादी, ਹੂੰ बेतुकी आबादी वधी जाण डई। ਹਾਂ दूसरा रही से कसर साडे चंद जेडे फायदा चुकण वाले लोग हुंदे ने, लालची लोग, तुहानूं पता हर मुआशरे च हुंदे ने। इन्हां चाचा तुसीं ये शहरां वाले पासे टुर जाओ ना, सारी खेती वाली जमीन बर्बाद करके उत्थे सोसाइटियां बनाती, बड़ा गरक कर।
ਬੰਦਾ ਪੁੱਛੇ ਕਿ ਉਹ ਸੀਮੈਂਟ ਖਾਓਗੇ ਕੱਲ ਨੂੰ, ਇਹ ਕਣਕ ਕਿੱਥੋਂ ਉਗਾਣੀ ਹੈ, ਬਾਕੀ ਮਾਮਲਾਤ ਕਿੱਥੋਂ ਕਰੋਗੇ। ਇਹ ਜ਼ੁਲਫਕਾਰ ਸਾਹਿਬ ਪਹਿਲਾਂ ਵੀ ਕਿਧਰੇ ਗੱਲ ਹੁੰਦੀ ਰਹਿੰਦੀ ਮੇਰੀ, ਤੁਸੀਂ ਗੁੱਸਾ ਕਰ ਦਿਓ ਮੇਰੀਆਂ ਗੱਲਾਂ ਦਾ, ਭਈ ਚਾਚਾ ਸਾਨੂੰ ਛਦਾਈ ਜਾਂਦਾ, ਇਹ ਅਸੀਂ ਪੜਿਆ ਲਿਖਿਆਂ ਦੇ ਕਾਬੂ ਚੜੇ ਆ। ਹਾਂਜੀ ਯਾਰ ਇੱਥੇ ਇੱਕ ਬੰਦਾ ਵਾ, ਉਹਨੇ ਆਵੇ 100 ਕਿੱਲੇ ਦੇ ਵਿੱਚ ਟਾਊਨ ਬਣਾ ਛੜਿਆ, 200 ਕਿੱਲੇ ਦੇ ਵਿੱਚ ਟਾਊਨ ਬਣਾ ਛੜਿਆ। ਯਾਰ ਜੇ ਉਹਨੂੰ ਅਗਰ ਕਿਸੇ ਤਰੀਕੇ ਵਾਰਦਾਤ ਨਾਲ ਕੀਤਾ ਜਾਏ ਤਾਂ ਉਹ 5 ਕਿੱਲੇ ਦਾ ਪਲਾਜ਼ਾ ਚੁੱਕੇ ਹਾਂ। ਹਾਂਜੀ ਉਹ ਪਹਿਲਾ ਤੇ ਪਹਿਲੀ ਤਰਜੀਹ ਤੇ ਇਹ ਵੈ, ਉਹ ਤੂੰ ਜ਼ਿੰਦਾ ਹੋਏਗਾ ਤੇ ਕਿਤੇ ਸਮੇਗਾ ਨਾ, ਬਿਲਕੁਲ ਜ਼ਿੰਦਾ ਰਹੇਗਾ ਤੇ ਤੇਰਾ ਘਰ ਹੈ ਨਾ, ਬਿਲਕੁਲ ਜ਼ਿੰਦਾ ਰਹੇਗਾ ਤੇ ਤੈਨੂੰ ਬੈਠਕ ਦੀ ਜ਼ਰੂਰਤ ਹੈ, ਤੈਨੂੰ ਮਕਾਨ ਦੀ ਜ਼ਰੂਰਤ ਹੈ, ਜ਼ਿੰਦਾ ਤਾਂ ਹੈ। ਜ਼ਿੰਦਗੀ ਨਹੀਂ ਹੈ ਜੇ ਜ਼ਿੰਦਗੀ ਤੇ ਆ ਵੈ ਨਾ, ਸਭ ਤੋਂ ਪਹਿਲਾਂ ਤੇ ਇਹਨੂੰ ਬਚਾਓ ਨਾ। ਬਿਲਕੁਲ ਠੀਕ ਹੈ। ਤੇ ਆਹ ਖਾਣਾ ਕਿੱਥੋਂ ਹੈ? ਠੀਕ ਹੈ, ਉਹ ਜਿਹੜਾ ਸਾਡਾ ਖਾਣ ਹੈ ਉਹਨੂੰ ਇਹ ਮਕਾਈ, ਦੱਸੀ ਇਹ ਖਾਣ ਨੂੰ ਮਕਾਈ ਆਂਡੇ ਨੇ ਤੇ ਬਿਲਡਿੰਗ ਵਧਾਈ ਆਂਡੇ ਨੇ। ਤੁਸੀਂ ਦੇਖੋ ਸਾਹ ਲੈਣਾ ਔਖਾ ਹੋਇਆ ਪਿਆ ਹੁਣ, ਲਾਹੌਰ ਹੈ ਨਾ, ਲਾਹੌਰ ਸਮੋਗ ਹੀ ਨਹੀਂ ਜਾਨ ਛੱਡਦੀ। ਹਾਂਜੀ ਹਾਂਜੀ। ਵਜ੍ਹਾ ਕੀ ਹੈ? ਤੁਸੀਂ ਖੇਤ ਖਤਮ ਕਰਨ ਦੇ ਹੋ, ਤੁਸੀਂ ਬੂਟੇ ਖਤਮ ਕਰਨ ਦੇ ਹੋ, ਤੁਸੀਂ ਮਤਲਬ ਕੰਕਰੀਟ ਦੇ ਬਾਗ ਬਣਾਉਣ ਦੇ। ਹਾਂਜੀ, ਤੇ ਸਾਹ ਤੁਸੀਂ ਕਿੱਥੋਂ ਲੈਣਾ? ਅੱਛਾ ਫੇਰ ਜਿਹੜੀਆਂ ਚੀਜ਼ਾਂ ਨਹੀਂ ਨਾ ਚਾਹੀਦੀਆਂ, ਉਹ ਮਸਦ ਅੱਜ ਤੂੰ ਟਾਊਨ ਬਣਾ ਲਿਆ ਜੀ 100 ਕਿੱਲੇ ਦਾ, ਤੇ ਉਹਦੇ ਵਿੱਚ ਤੂੰ ਦੋ ਕਰਨਾ ਐਵੇਂ ਉਹ ਮਕਾਨ ਆਪੇ ਹੀ ਖੜੇ ਖੁੜੇ ਕਰਕੇ ਨਾ, ਤਾੜੇ ਆ ਵੀ ਪਲਾਟ ਵੇਚ ਗਿਆ, ਆ ਵੀ ਵੇਚ ਗਿਆ, ਆ ਵੀ ਵੇਚ ਗਿਆ, ਵੀ ਕਿਹੂ ਕਿ ਕੋਈ ਨਹੀਂ, ਉਹ ਤੂੰ ਆਪੇ ਹੀ ਖੜੇ ਕੀਤੇ। ਹਾਂਜੀ ਹਾਂਜੀ। ਅਗਲਾ ਇਹ ਜਾਈਏ ਨਾ ਇੱਧਰ ਲਾਹੌਰ ਤੇ ਕਾਲਾ ਸ਼ਾਹ ਕਾਕੂ ਦੇ ਕੋਲ ਇੱਕ ਸੁਸਾਇਟੀਆਂ ਨਾ, ਯਕੀਨ ਕਰਕੇ ਜਾਣੋ, ਪ੍ਰਦੇਸ਼ ਜਦੋਂ ਮੈਂ ਪਹਿਲੀ ਵਾਰੀ ਨਿਕਲਿਆ ਨਾ ਉਦੋਂ ਦੀਆਂ ਖਲੋਤੀਆਂ ਤੇ ਹਾਲਾਂ ਵੀ ਉਹੀ ਮਕਾਨ ਨੇ ਜਿਹੜੇ ਪਹਿਲਾਂ ਹੈ ਸਨ, ਉਹੀ ਹੁਣ, ਪਰ ਉਹ ਜ਼ਮੀਨ ਤਾਂ ਰੁਕ ਗਈ। ਇਹ ਗੱਲ ਮੈਂ ਤੁਹਾਨੂੰ ਕਰਨੀ ਚਾਹੁੰਦਾ ਹਾਂ, ਕਰਨ ਲੱਗਾ ਹਾਂ। ਅੱਗੇ ਹੁਣ ਉਹਨਾਂ ਨੇ ਇੱਕ ਚੌਕੀਦਾਰ ਤਗੜੇ 2 ਬਾਏ ਨੇ, ਉਸ 100 ਕਿੱਲੇ ਦੇ ਵਿੱਚ ਮੱਖੀ ਪਰ ਨਹੀਂ ਮਾਰਦੀ। ਹਾਂਜੀ, ਉਹ ਖੁਦਾ ਦੇ ਬੰਦੇ, ਜੇ ਤੁਹਾਂ ਇਹ ਰਕਬਾ ਛੱਡ ਹੀ ਦਿੱਤਾ ਮਕਾਨਾਂ ਲਈ, ਉਨੀ ਦੇਰ ਫਸਲ ਤੇ ਬੀਜੋ, ਉਨੀ ਦੇਰ ਇਹਦੇ ਕੋਲ ਫਸਲ ਤੇ ਲਵੋ। ਸਹੀ ਕਹਿ ਰਹੇ ਕੋਈ ਉਹਦੇ ਵਿੱਚੋਂ ਤੇ ਤੂੰ ਇੱਕ ਆਪਣੀ ਬੱਕਰੀ ਜੋਗੇ ਪੱਠੇ ਨਹੀਂ ਵੜ ਸਕਦਾ, ਉਹ ਵੜਨ ਹੀ ਨਹੀਂ ਦਿੰਦੇ ਅੰਦਰ। ਹਾਂਜੀ ਹਾਂਜੀ। ਹਾਂ ਕੀ ਹੈ ਜੀ, ਅਸੀਂ ਉਹ ਇੱਕ ਕੀ ਉਹਨੂੰ ਆਂਦੇ, ਉਹ ਆਪਣਾ ਸਟੇਟਰ ਕੀ ਆਂਦੇ ਬਣਾਇਆ ਮੈਂ, ਮਤਲਬ ਸਾਡੇ ਟਾਊਨ ਦਾ, ਉਹ ਵੀਕਣ ਤੇ ਤੇਰਾ ਇੱਕ ਮਰਲਾ ਨਹੀਂ ਇੱਥੇ ਡਿਆ, ਤੂੰ ਅੱਗੇ ਆ ਲੀਲੀ ਵਰਦੀ ਵਾਲਾ ਇੱਕ ਬੰਦਾ ਬਾਲ ਛੜਿਆ ਵਾ, 100 ਕਿੱਲੇ ਪੈਲੀ ਦਾ ਮਾਲਕ ਬਣਿਆ, ਤੂੰ ਫਰਾਉਨ ਬਣਿਆ ਵਾ, ਤੇ ਅੱਗੇ ਜਾ ਕੇ ਹਿਸਾਬ ਨਹੀਂ ਦੇਣਾ, ਇਹ ਮਾਲਕ ਨੇ ਹਿਸਾਬ ਪੁੱਛਣਾ। ਇੱਥੇ ਹੋਇਆ ਚਾਚਾ, ਲਾਹੌਰ ਇੱਕ ਸੁਸਾਇਟੀ ਦਾ ਮਾਲਕ ਸੀ, ਬੜੇ ਲੋਕਾਂ ਦੇ ਪੈਸੇ ਖਾਦੇ, ਜਦੋਂ ਮਰਿਆ ਉਹਦਾ ਜਨਾਜ਼ਾ ਨਹੀਂ ਹਨ ਲੋਕ ਪੜਨ ਦੇਣ ਦੇ, ਉਹਨੇ ਪੈਸੇ ਦੇਣੇ ਹੋਣੇ ਲੋਕਾਂ ਦੇ, ਕਹਿੰਦੇ ਭਾਈ ਇੰਜ ਨਹੀਂ, ਖੁਦਾ ਕਸਮ। ਫਿਰ ਉਹ ਵਿੱਚ ਫੋਰਸਸ ਪਈਆਂ, ਉਹਨਾਂ ਕਿਹਾ ਇਹ ਮਰਿਆ ਹੁਣ ਤੇ ਜਾ, ਉਹਨੇ ਕਿਹਾ ਨਹੀਂ ਭਾਈ ਸਾਡੇ ਪੈਸੇ ਦੇ ਤੇ ਜਨਾਜ਼ਾ ਕਰੋ। ਇਹ ਹਾਲਾਤ, ਇਹ ਉਹ ਕਿਸੇ ਜ਼ਮਾਨੇ ਚ ਸੁਣਨੇ ਹਨ ਨਾ ਵੀ ਉਹ ਫਰਾਉਨ ਆ ਗਏ ਤੇ ਫਲਾਣੇ ਆ ਗਏ ਢੀਂਗੇ, ਉਹ ਅੱਜ ਵੀ ਹੈ ਨੇ, ਅੱਜ ਵੀ ਹੈ, ਜਿਨ੍ਹਾਂ ਨੂੰ ਦੌਲਤਾਂ ਦਾ ਮਾਣ ਹੈ। 2-2 ਹਜ਼ਾਰ ਕਿੱਲਾ ਜ਼ਮੀਨ ਖਰੀਦੀ ਹੈ, ਖਰੀਦ ਕੇ ਇੰਜੀ ਸੁੱਟ ਛੜੀ ਹੈ, ਵਿੱਚ ਕਿਸੇ ਨੂੰ ਵੜਨ ਨਹੀਂ ਦਿੰਦੇ। ਉਹ ਖੁਦਾ ਦਿਆ ਬੰਦਿਆ, ਤੇਰੀ ਆਬਾਦੀ ਇੱਕ ਦਿਨ ਹੀ ਹੋ ਜਾਣੀ ਹੈ, ਤੂੰ ਦੁਨੀਆ ਨੂੰ ਇਜਾਜ਼ਤ ਦੇ ਕਿ ਯਾਰ ਇੱਥੇ ਤੂੰ ਆਪਣਾ ਮਾੜਾ ਬੰਦਾ ਬੀਜ ਸਟਾਲਾ 2 ਕਿੱਲੇ ਆਪਣੀਆਂ ਮੱਝਾਂ ਨੂੰ ਪਾ, ਆ ਬੀਜ ਯਾਰ ਕਣਕ ਆਪਣੇ ਬੱਚਿਆਂ ਨੂੰ ਖਵਾ, ਜਿੱਦਣ ਮੇਰੀ ਵਿਕੇਗੀ ਉਦਣ ਮੇਰੀ ਹੈ, ਕੋਈ ਨਹੀਂ। ਤੇ ਜੇ ਬੜਾ ਹੀ ਭੁੱਖਾ ਮਰ ਗਿਆ ਵਾ ਤੇ ਉਹਨੂੰ ਆਖੇ ਯਾਰ ਅੱਧ ਤੂੰ ਲੱਲੀ ਅੱਧ ਮੈਨੂੰ ਵੀ ਦੇਈ, ਉਹਦੇ ਵਿੱਚੋਂ ਕੋਈ ਇਨਸਾਨਾਂ ਦੀ ਖੁਰਾਕ ਤੇ ਪੈਦਾ ਹੋਏ ਨਾ, ਜਿਹੜੀ ਇਨਸਾਨ ਦੀ ਖੁਰਾਕ ਪੈਦਾ ਹੋਣੀ ਰੁਕ ਗਈ ਏ, ਉਹਨੂੰ ਕਿਉਂ ਰੋਕਣ ਡਿਆ ਮੈਂ? ਠੀਕ ਹੈ, ਉਤੋਂ ਸਾਡੀ ਗਵਰਨਮੈਂਟ ਹੈ ਉਹ ਇਸ ਚੀਜ਼ ਤੇ ਨੋਟਿਸ ਹੀ ਨਹੀਂ ਲੈਂਦੀ। ਪੈਸੇ ਲੈਂਦੇ ਨਾ, ਗੱਲ ਤੇ ਸਾਰੀ ਗੇਮ ਪੈਸੇ, ਇਹ ਕਹਿੰਦੇ ਨੇ ਪੈਸੇ ਆਣੇ ਚਾਹੀਦੇ ਨੇ ਬਸ। 5 ਕਿੱਲਿਆਂ ਦੇ ਵਿੱਚ ਪਲਾਜ਼ਾ ਬਣੇ ਤੇ ਮੇਰਾ ਇੱਕ ਤਹਿਸੀਲ ਦੀ ਦੁਨੀਆ ਉਂਝੀ ਉਹਦੇ ਚ ਵਸ ਜਾਂਦੀ ਹੈ। ਨਾਲੇ ਚਾਚਾ ਜੀ ਵਾਲਾ ਗੱਲ ਕੀ ਦੇਖੋ, ਕਹਿੰਦੇ ਤੁਹਾਡੇ ਕੋਲ ਆਪਣੇ ਕੋਲ ਦਿਮਾਗ ਨਹੀਂ ਨਾ ਹੈ, ਤੁਸੀਂ ਉਸ ਹਿਸਾਬ ਨਾਲ ਨਹੀਂ ਇਸਤੇਮਾਲ ਕਰਦੇ, ਕਮ ਸੇ ਕਮ ਤੁਸੀਂ ਨਕਲ ਤੇ ਮਾਰ ਸਕਦੇ ਹੋ ਕਿ ਨਹੀਂ? ਜਿਹੜੀ ਦੁਨੀਆ ਤਰੱਕੀ ਕਰਦੀ ਹੈ ਵੀ ਉਹਦੇ ਵੱਲੋਂ ਨਕਲ ਮਾਰ ਕੇ ਕੰਮ ਕਰ ਲੋ ਯਾਰ, ਕਰ ਲੋ। ਬਿਲਕੁਲ, ਹੁਣ ਜਿੰਨੀ ਵੀ ਤਰੱਕੀ ਯਾਫਤਾ ਦੁਨੀਆ ਨਾ, ਉੱਥੇ ਉਹ ਤੁਹਾਨੂੰ ਲੈ ਕੇ ਗਏ ਨੇ, ਬਾਕੀ ਖਿਲਾੜੀ ਨਹੀਂ। ਹਾਂ ਆਹ ਉਹ ਤੁਹਾਡੇ ਵਾਲੀ ਗੱਲ ਕਿ ਤੁਸੀਂ ਪਲਾਜ਼ਾ ਬਣਾਓ, ਪੂਰਾ ਪਿੰਡ ਇੱਕ ਪਲਾਜ਼ੇ ਚ ਆ ਜਾਂਦਾ। ਬਿਲਕੁਲ। ਤੁਸੀਂ ਜੋ 5-7-10 ਕਿੱਲੇ ਜਿਹੜੇ ਨੇ, ਔਰ ਉਹ 10 ਕਿੱਲੇ ਨਾਲ ਰੱਖੋ, ਚਲੋ ਉਸੇ ਪਿੰਡ ਚ ਪਲਾਜ਼ਾ ਬਣਾ ਦਿਓ, ਠੀਕ। ਉਹ 10 ਕਿੱਲੇ ਉਹ ਪਲਾਜ਼ੇ ਨੂੰ ਵੀ ਪਾਲੀ ਜਾਣਗੇ। ਯਾਰ ਜ਼ੁਲਫਕਾਰ ਜੱਟ ਸਾਹਿਬ, ਜਿਹੜੀ ਸਾਨੂੰ ਜੱਟਾਂ ਨੂੰ ਨੁਕਸਾਨ ਹੋਇਆ ਨਾ, ਸਾਨੂੰ ਕੀਤਾ ਹੀ ਇਹਨਾਂ 2 ਚੀਜ਼ਾਂ। ਹਾਲਾਂਕਿ ਜਿਹਦਾ ਜੱਟ ਨੂੰ ਕੋਈ ਫਾਇਦਾ ਹੀ ਨਹੀਂ,
ਇੱਕ ਸਾਡਾ ਨੁਕਸਾਨ ਕੀਤਾ ਮੋਟਰਵੇ ਨੇ। ਹੂੰ ਮੋਟਰਵੇ ਦਾ ਜੱਟ ਨੂੰ ਕੋਈ ਫਾਇਦਾ ਨਹੀਂ, ਕਿਉਂਕਿ ਜੱਟ ਕੋਲੇ ਟਰੈਕਟਰ ਉਹਦੇ ਤੇ ਨਹੀਂ ਚੜਨਾ, ਜੱਟ ਕੋਲੇ ਮੋਟਰਸਾਈਕਲ ਉਹਦੇ ਤੇ ਨਹੀਂ ਚੜਨਾ, ਯਾਨੀ ਕਿ ਜੱਟ ਦੀ ਸਵਾਰੀ ਮੋਟਰਵੇ ਤੇ ਨਹੀਂ ਜਾ ਸਕਦੀ, ਇਹ ਸਾਬਾ ਦੀ ਜਾ ਸਕਦੀ। ਰਕਬਾ ਕਿਹਦਾ ਗਿਆ? ਜੱਟ ਦਾ। ਠੀਕ ਹੋ ਗਿਆ। ਦੂਜੇ ਆ ਜਿਹੜੇ ਟਾਊਨ ਬਣੇ ਨੇ, ਜੱਟ ਜਿਹੜਾ ਹੈ ਤੇ ਟਾਊਨ ਦੇ ਵਿੱਚ ਮਕਾਨ ਲੈ ਹੀ ਨਹੀਂ ਸਕਦਾ, ਇਹ ਤੇ ਮਾੜੇ ਲੋਕ ਆ। ਸਹੀ ਕਹਿ ਰਹੇ। ਤੇ ਜ਼ਮੀਨ ਕਿਹਨਾਂ ਦੀ ਬਲਾਕ ਹੋਣ ਡਈ? ਜੱਟਾਂ ਦੀ। ਸਾਨੂੰ ਨਹੀਂ ਉੱਥੋਂ ਇੱਕ ਮਹੀਂ ਜੋਗੇ ਵੀ ਪੱਠੇ ਵੱਢਣ ਦਿੰਦੇ, ਉਹ ਲੀਲੀ ਵਰਦੀ ਵਾਲੇ ਅੱਗੇ ਬੱਲ ਲਏ ਨੇ। ਸਹੀ ਕਹਿ ਰਹੇ। 300 ਕਿੱਲਾ ਪੈਲੀ ਘੇਰੀ ਹੈ। ਇੰਜੀ ਠੀਕ ਹੈ। ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਸਾਰਾ ਹਰ ਪਾਸੋਂ ਨੁਕਸਾਨ ਸਾਡਾ ਜੱਟ ਦਾ ਹੋ ਰਿਹਾ। ਅੱਛਾ ਫੇਰ ਕੀ ਹੈ? ਇਹ ਰੋਡ ਜਾਣ ਡਿਆ, ਨੀਵਾਂ ਰੋਡ ਹੈ, ਅੱਧਾ ਰਕਬਾ ਤੇਰਾ ਆ ਪਾਸੇ, ਅੱਧਾ ਕੋਈ ਫਰਕ ਨਹੀਂ ਇਹਨੂੰ ਆਇਆ। ਕੱਲ ਯਾਰ ਤੂੰ ਇੱਥੇ ਕੋਈ ਦੁਕਾਨ ਵੀ ਬਣਾ ਸਕਣਾ, ਕੋਈ ਮਸਲਾ ਨਹੀਂ ਹੈ। ਜਿਹੜੀ ਮੋਟਰਵੇ ਬਣਦੀ ਹੈ ਉਹ ਇੰਨੀ ਕੋ ਨਾ ਜ਼ਮੀਨ ਤੂੰ ਚੁੱਕ ਕੇ ਬਣਾ ਦਿੱਤੀ ਹੈ, ਦੁਆਲੇ ਉਹਦੇ ਵਾੜ ਲਾ ਦਿੱਤੀ ਹੈ। ਹੁਣ ਅੱਧਾ ਰਕਬਾ ਤੇਰਾ ਉਹ ਪਾਸੇ ਆ, ਅੱਧਾ ਉਹ ਪਾਸੇ ਆ, ਤੁਸੀਂ ਫਸ ਗਏ। ਤੂੰ ਤਾਂ ਫਸ ਗਿਆ, ਤੇਰਾ ਇੱਕ ਪਾਸਾ ਬਕਾਰ ਹੋਣ ਡਿਆ। ਜਦੋਂ ਤੂੰ ਐਸ ਰਕਬੇ ਚ ਉਸ ਰਕਬੇ ਚ ਜਾਣਾ ਤੇ ਕਈ ਕਿਲੋਮੀਟਰ ਦਾ ਸਫ਼ਰ ਕਰਕੇ, ਉਹ ਜਿੱਥੋਂ ਕਿ ਤੂੰ ਕਰਾਸੰਗ ਥੱਲੇ ਆਉਣੀ ਹੈ ਉੱਥੋਂ ਹੋ ਕੇ ਤੇ ਤੂੰ ਵਾਪਸ ਉਸ ਆਪਣੇ ਰਕਬੇ ਦੇ ਵਿੱਚ ਆਉਣਾ। ਹਾਂਜੀ ਇਹ ਗਵਰਨਮੈਂਟਾਂ ਜਿਹੜੀਆਂ ਨੇ ਜ਼ਿਮੀਂਦਾਰ ਦਾ ਸਾਡਾ ਤਾਂ ਸੋਚਣ ਹੀ ਨਹੀਂ ਡਈਆਂ ਮਾਸਾ ਵੀ। ਸੋਚਣ ਕੀ, ਤੁਹਾਡੇ ਸਾਹਮਣੇ ਪਿੱਛੇ ਕਣਕ ਇਹਨਾਂ ਬਾਹਰੋਂ ਖਰੀਦ ਲਈ, ਹਾਂਜੀ ਆਪਣੀ ਰੁਲ ਗਈ ਬਾਅਦ ਦੇ ਵਿੱਚ ਧੱਕੇ ਖਾਣ ਡਏ।